ਧਾਰਮਿਕ ਗਾਣਾ ਅੱਜ ਤੱਕ ਨਹੀਂ ਬਣਿਆ ਜਿਹੜਾ ਬਿਲਬੋਰਡ ਤੇ ਗਿਆ ਹੋਵੇ। ਸਿੱਧੂ ਬਾਈ ਦਾ ਇਹ ਧਾਰਮਿਕ ਗਾਣਾ ਬਿਲਬੋਰਡ ਤੇ ਵੀ ਗਿਆ। ਇਸ ਗਾਣੇ ਤੇ ਵਿਵਾਦ ਹੋਇਆ ਸੀ ਪਾਕਿਸਤਾਨ ਦੇ ਵੱਲੋਂ, ਜਿਹੜਾ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਕੁਝ ਰੀਜ਼ਨਸ ਕਰਕੇ ਇਹ ਆਡੀਓ ਨੂੰ ਡਿਲੀਟ ਕਰਨਾ ਪਿਆ, ਜਿਸ ਤੋਂ ਇਸ ਗਾਣੇ ਨੂੰ ਹੋਰ ਜ਼ਿਆਦਾ ਹਾਈਪ ਮਿਲ ਗਈ। ਤੇ ਫਿਰ ਜਿਹੜੇ ਦਿਨ ਰਿਲੀਜ਼ ਹੋਇਆ ਇਹ ਗਾਣਾ, ਉਹਨੇ ਪ੍ਰੀਮੀਅਰ ਤੇ ਵੀ ਵੱਡੇ ਵੱਡੇ ਰਿਕਾਰਡ ਤੋੜੇ। ਉਹਨੇ 1 ਮਿਲੀਅਨ ਵਿਊਜ਼ ਬਹੁਤ ਥੋੜੇ ਸਮੇਂ ਦੇ ਵਿੱਚ ਪੂਰੇ ਕਰ ਲਏ ਸੀ। ਤੇ ਇਹ ਵਾਲਾ 35 ਮਿੰਟਾਂ ਹੀ ਇੱਕ ਆਵਰ ਚ ਮਿਲੀਅਨ 1.5 ਉਹ ਦੇਖੋ ਨਹੀਂ, ਉਹ 35 ਮਿੰਟਾਂ 'ਚ ਮਿਲੀਅਨ ਹੋ ਗਿਆ ਸੀ। ਜੇਕਰ ਸਿੱਧੂ ਬਾਈ ਜਿਉਂਦੇ ਜੀ ਉਹਨਾਂ ਦੇ ਰਿਲੀਜ਼ ਹੁੰਦਾ ਇਹ ਗਾਣਾ, ਤੇ ਉਹਨਾਂ ਤੇ FIR ਤੱਕ ਵੀ ਹੋ ਜਾਣੀ ਸੀ। ਇਸ ਗੱਲ ਦੇ ਬਾਰੇ ਦੱਸਿਆ ਸੀ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ। MF ਗੱਭਰੂ ਆਇਆ, ਸੋ ਇਸ ਲਈ ਜਿਹੜਾ ਗਾਣਾ ਪਹਿਲਾਂ ਇਦਾਂ ਸਾਊਂਡ ਕਰਦਾ ਸੀ, ਉਹ ਫਿਰ ਬਾਅਦ ਦੇ ਵਿੱਚ ਇਦਾਂ ਬਣਾਇਆ ਗਿਆ ਤੇ ਉਸ ਆਡੀਓ ਨੂੰ ਰਿਪਲੇਸ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤਾਂ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫੇਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋ ਗਿਆ ਅੱਜ ਇੱਕ ਹੋਰ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ, ਆਪਣੇ ਬਾਈ ਹੈਗੇ ਨੇ ਸੁਖ ਵਾਇਰਲ, ਤੁਹਾਨੂੰ ਪਤਾ ਹੀ ਆ, ਬਹੁਤ ਵਧੀਆ ਐਕਸਪਲੇਨ ਕਰਦੇ ਨੇ ਉਹ ਵੀਡੀਓਜ਼ ਨੂੰ। ਤੇ ਬਾਈ ਦਾ ਪਹਿਲਾਂ ਤਾਂ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਥੈਂਕ ਯੂ ਸੋ ਮੱਚ। ਉਹਨਾਂ ਨੇ ਸਾਡੀ ਵੀਡੀਓ ਤੇ ਸਾਡਾ ਹੌਸਲਾ ਵਧਾਇਆ, ਸਾਨੂੰ ਕਮੈਂਟ ਕੀਤਾ ਸੀ, ਤੁਸੀਂ ਸਾਈਡ ਤੇ ਦੇਖ ਸਕਦੇ ਹੋ, ਅਸੀਂ ਉਹ ਸਕਰੀਨ ਤੇ ਲਾ ਦਿਆਂਗੇ ਬਾਈ ਦਾ ਜਿਹੜਾ ਉਹਨਾਂ ਨੇ ਕਮੈਂਟ ਕੀਤਾ ਸਾਨੂੰ। ਤੇ ਇਹਦੇ ਨਾਲ ਇੱਕ ਮੋਟੀਵੇਸ਼ਨ ਮਿਲਦੀ ਆ, ਬੰਦੇ ਨੂੰ ਹੌਸਲਾ ਮਿਲਦਾ ਆ। ਸੋ ਸੁਖ ਬਾਈ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤਹਿ ਦਿਲੋਂ ਕਿ ਤੁਸੀਂ ਸਾਨੂੰ ਸਪੋਰਟ ਕੀਤੀ ਆ, ਤੁਸੀਂ ਸਾਡਾ ਹੌਸਲਾ ਵਧਾਇਆ। ਸੋ ਗੱਲ ਕਰ ਲੈਂਦੇ ਆ ਅੱਜ ਦੀ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਇਆ ਇਹ ਬਾਈ ਨੇ ਬਹੁਤ ਵਧੀਆ ਐਕਸਪਲੇਨ ਕੀਤੀ ਹੋਣੀ ਵੀਡੀਓ। ਐਕਸਪਲੇਨ ਸਿੱਧੂ ਮੂਸੇਵਾਲਾ ਕੰਟਰੋਵਰਸੀ ਸੌਂਗ ਬੈਨ, ਕਰਨ ਔਜਲਾ ਡਿਲੀਟਡ ਸੌਂਗ। ਸੋ ਦੇਖਦੇ ਆ ਇਹਦੇ ਵਿੱਚ ਜਿਹੜੇ ਸੌਂਗ ਬੈਨ ਹੋ ਗਏ ਨੇ ਜਾਂ ਕੀ ਗੱਲਬਾਤ ਆ, ਆਪਾਂ ਨੂੰ ਵੀਡੀਓ 'ਚ ਜਾ ਕੇ ਪਤਾ ਲੱਗੇਗਾ। ਜਿਹੜੇ ਦੋਸਤ ਨਵੇਂ ਆਏ ਨੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ। ਤੇ ਬਾਕੀ ਕੰਟਰੋਵਰਸੀਆਂ ਸਿੱਧੂ ਮੂਸੇਵਾਲੇ ਦੇ ਜਿਹੜੇ ਸਿੰਗਰਾਂ ਦੇ ਨਾਲ ਕੰਟਰੋਵਰਸੀ ਹੋਈਆਂ ਨੇ ਜਾਂ ਕਿਹੜੇ ਸੌਂਗ ਬੈਨ ਹੋਏ ਨੇ ਕੰਟਰੋਵਰਸੀ ਦੇ ਕਾਰਨ, ਉਹ ਸਾਰਾ ਬਾਈ ਨੇ ਐਕਸਪਲੇਨ ਕੀਤਾ ਹੈ ਇਸ ਵੀਡੀਓ ਵਿੱਚ। ਤੇ ਵੀਡੀਓ ਬਹੁਤ ਵਧੀਆ ਲੱਗ ਰਹੀ ਹੈ। ਆਜੋ ਦੋਸਤੋ ਕਰਦੇ ਆ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਤੇ ਦੇਖ ਰਹੇ ਹੋ ਇਹਨਾਂ ਸਾਰਿਆਂ ਦੇ ਗਾਣਿਆਂ ਦੇ ਨਾਲ ਕੋਈ ਨਾ ਕੋਈ ਕੰਟਰੋਵਰਸੀ ਜੁੜੀ ਹੈ। ਤੇ ਕੋਈ ਗਾਣੇ ਤਾਂ ਇਦਾਂ ਦੇ ਰਹੇ ਨੇ ਜਿਹੜੇ ਸਰਕਾਰ ਨੇ ਖੁਦ ਬੈਨ ਕੀਤੇ ਨੇ। बोलने का तरीका थोड़ा सा गलत। पिछले कई दिनों तो मेरे एक गीत करके मन में बहुत ठेस पहुंची है। मैं किसी रिप्लेस किए कहने मैनू कर मेरे से पहले यहाँ कोई और थे, आज मैं हूँ। गीत ਨੂੰ ਲੈ ਕੇ ਹੁਣ ਵਿਵਾਦ ਖੜਾ ਹੋਇਆ। ਐਕਸ਼ਨ ਲੈਣ ਦੀ ਗੱਲ ਵੀ ਕਹੀ ਗਈ। ਮੇਰੇ ਗੀਤ ਕੱਢਦੀ ਫਿਰ ਜੇਲ੍ਹ ਵੀ ਹੋਊਗੀ ਤੇ ਬੈਨ ਕੀਤਾ ਸਰਕਾਰ ਨੇ। कसूर ਉਹਦਾ ਨਹੀਂ, ਉਹਦੇ ਮਾਪਿਓ ਦਾ ਜਿਹਨੇ ਇਹੋ ਜਿਹੀ ਗੰਦੀ ਔਲਾਦ ਜੰਮੀ। 3.5 मिनट का गाना, उसमें 36 मुद्दे और उठा रखे हैं। ਪਰ ਇਹਨਾਂ ਸਾਰੇ ਗਾਣਿਆਂ ਦੇ ਵਿੱਚ ਇੱਕ ਕਾਮਨ ਚੀਜ਼ ਸੀ ਤੇ ਉਹ ਸੀ ਇਹਨਾਂ ਦੇ ਲਿਰਿਕਸ। ਕੁਝ ਗਾਣਿਆਂ ਦੇ ਵਿੱਚ ਤਾਂ ਅਸਲ 'ਚ ਲਿਰਿਕਸ ਜਿਹੜੇ ਸੀ ਉਹ ਗਲਤ ਲਿਖੇ ਗਏ ਸੀ। ਗਾਣੇ ਦੇ ਲਿਰਿਕਸ ਇਦਾਂ ਦੇ ਨੇ ਕਿ ਮੈਂ ਬੋਲ ਕੇ ਵੀ ਨਹੀਂ ਦੱਸ ਸਕਦਾ। ਕੁਝ ਗਾਣੇ ਤਾਂ ਇਦਾਂ ਦੇ ਸੀ ਜਿਹਦੇ ਵਿੱਚ ਬਿਲਕੁਲ ਸੱਚ ਦੱਸਿਆ ਹੋਇਆ ਸੀ, ਸਮਾਜ ਨੂੰ ਇੱਕ ਸ਼ੀਸ਼ਾ ਦਿਖਾਇਆ ਹੋਇਆ ਸੀ। 4 ਦਿਨ ਦੀਆਂ ਚੀਕਾਂ ਦੀਆਂ ਜ਼ਰੂਰ ਵੱਜਦੀਆਂ ਪੰਜਾਬ 'ਚ, लेकिन never ever waste your energy for religious and casteism fights। ਸੱਚ ਹਰ ਇੱਕ ਨੂੰ ਹਜਮ ਨਹੀਂ ਹੁੰਦਾ। ਸੋ ਇਸ ਲਈ ਇਹਨਾਂ ਗਾਣਿਆਂ ਤੇ ਰੋਕ ਲਾ ਦਿੱਤੀ ਗਈ ਤੇ ਉਹ ਬੈਨ ਕਰ ਦਿੱਤੇ ਗਏ। ਸੋ ਇਸ ਲਿਸਟ ਦੇ ਵਿੱਚ ਟੋਟਲ 10 ਗਾਣੇ ਮੈਂ ਲੈ ਕੇ ਆਇਆ ਜਿਹੜੇ ਵੱਖ-ਵੱਖ ਕਾਰਨਾਂ ਕਰਕੇ ਬੈਨ ਹੋਏ ਜਾਂ ਕੰਟਰੋਵਰਸੀ ਹੋਈ। ਸਭ ਤੋਂ ਪਹਿਲਾਂ ਆਪਾਂ ਸਿੱਧੂ ਮੂਸੇਵਾਲਾ ਬਾਈ ਦੇ ਗਾਣੇ SYL ਦੀ ਗੱਲ ਕਰਦੇ ਹਾਂ, ਕਿਉਂਕਿ ਇਹ ਸਭ ਤੋਂ ਵੱਡਾ ਗਾਣਾ ਸੀ। ਗਾਣਾ ਚੱਲਿਆ ਸੀ ਵੀ SYL ਗਾਣਾ 1 ਨੰਬਰ ਤੇ ਚੱਲ ਗਿਆ ਸੀ। ਮੈਨੂੰ ਲੱਗਦਾ ਇੱਕ ਦਿਨ 'ਚ ਖਰੇ ਦੇ ਲੱਖਾਂ ਕਰੋੜਾਂ ਵਿਊ ਆ ਗਏ ਸੀ। ਖਾਸੀਅਤ ਇਹ ਹੈ ਕਿ ਉਹਨਾਂ ਦੀ ਮੌਤ ਤੋਂ ਬਾਅਦ ਆਇਆ ਹੈ। ਹਾਂ, ਇਹ ਇਹਨਾਂ ਨੇ ਖਾਸੀਅਤ ਇਹ ਵੀ ਆ ਕਿ ਉਹਨਾਂ ਦੀ ਮੌਤ ਤੋਂ ਬਾਅਦ ਆਇਆ, ਬਟ ਇਹਦੇ ਵਿੱਚ ਜਿਹੜੀਆਂ ਗੱਲਾਂ ਬਾਤਾਂ ਕੀਤੀਆਂ ਸੀ ਨਾ ਉਹ ਪਾਣੀ ਦੇ ਨਾਲ ਸੰਬੰਧਿਤ ਸੀਗੀਆਂ। ਸੋ ਇਹ ਜਿਹੜਾ ਗਾਣਾ ਤਾਂ ਕਰਕੇ ਵੀ ਜ਼ਿਆਦਾ ਮਸ਼ਹੂਰ ਹੋਇਆ ਕਿਉਂਕਿ ਇਹਦੇ ਵਿੱਚ ਪੰਜਾਬ ਦੇ ਮੁੱਦਿਆਂ ਤੇ ਗੱਲ ਕੀਤੀ ਸੀ ਮੂਸੇ ਵਾਲੇ ਬਾਈ ਨੇ। ਬਾਕੀ ਆਪਾਂ ਅੱਗੇ ਦੇਖਦੇ ਹਾਂ ਵੀਡੀਓ। ਸੁਖ ਵਾਇਰਲ ਬਾਈ ਨੇ ਬਹੁਤ ਵਧੀਆ ਤਰੀਕੇ ਨਾਲ ਗੱਲਬਾਤ ਕੀਤੀ ਹੈ ਇੰਡਸਟਰੀ ਦਾ। ਇਹਦੇ ਵੱਡੇ ਹੋਣ ਦਾ ਕਾਰਨ ਇਹ ਸੀ ਕਿ ਇੱਕ ਤਾਂ ਇਹ ਪਹਿਲਾ ਗਾਣਾ ਸੀ ਸਿੱਧੂ ਬਾਈ ਦੇ ਜਾਣ ਤੋਂ ਬਾਅਦ। ਦੂਜੇ ਨੰਬਰ ਇਸ ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਸ ਗਾਣੇ ਦੇ ਬਾਰੇ ਪਤਾ ਸੀ ਕਿ ਇਹ ਬੈਨ ਹੋਣ ਵਾਲਾ ਹੈ। ਕਹਿੰਦੇ ਮੈਂ ਉਹਨੂੰ ਕਹਿੰਦਾ ਸੀ ਵੀ ਤੇਰਾ ਵਿਆਹ ਕਰ ਲਈਏ ਪਹਿਲਾਂ, ਫਿਰ ਇਹ ਗੀਤ ਕੱਢਦੀ ਫਿਰ ਜੇਲ੍ਹ ਵੀ ਹੋਊਗੀ ਤੈਨੂੰ। ਪਿਤਾ ਕਹਿੰਦਾ ਵੀ ਇਹਨਾਂ ਨੇ ਬਰਦਾਸ਼ਤ ਨਹੀਂ ਕਰਨਾ। ਜੇਕਰ ਸਿੱਧੂ ਬਾਈ ਜਿਉਂਦੇ ਜੀ ਉਹਨਾਂ ਦੇ ਰਿਲੀਜ਼ ਹੁੰਦਾ ਇਹ ਗਾਣਾ, ਤੇ ਉਹਨਾਂ ਤੇ FIR ਤੱਕ ਵੀ ਹੋ ਜਾਣੀ ਸੀ। ਇਸ ਗੱਲ ਦੇ ਬਾਰੇ ਦੱਸਿਆ ਸੀ ਸਿੱਧੂ ਬਾਈ ਦੇ ਫਾਦਰ ਸਾਹਿਬ ਨੇ ਖੁਦ। ਇਹਨੂੰ ਆਪਾਂ ਥੋੜਾ ਜਿਹਾ ਡਿਟੇਲ ਦੇ ਵਿੱਚ ਦੇਖਦੇ ਹਾਂ, ਫਿਰ ਆਪਾਂ ਬਾਕੀ ਗਾਣਿਆਂ ਦੇ ਬਾਰੇ ਗੱਲ ਕਰਾਂਗੇ। ਸਿੱਧੂ ਬਾਈ ਦੇ ਜਾਣ ਤੋਂ ਬਾਅਦ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਸਿੱਧੂ ਬਾਈ ਦੇ ਗਾਣੇ ਹੁਣ ਆਉਣਗੇ ਜਾਂ ਨਹੀਂ, ਜਿਹੜੇ ਰਿਕਾਰਡ ਕਰੇ ਪਏ ਨੇ ਉਹਨਾਂ ਗਾਣਿਆਂ ਦਾ ਕੀ ਬਣੂਗਾ। ਫਿਰ ਅਚਾਨਕ ਹੀ ਇਹ ਗੱਲ ਉੱਡੀ ਤੇ ਖਬਰਾਂ ਆਈਆਂ ਕਿ SYL ਨਾਮ ਤੋਂ ਇੱਕ ਗਾਣਾ ਆ ਰਿਹਾ ਸਿੱਧੂ ਬਾਈ ਦਾ, ਪਹਿਲਾ ਜਿਹੜਾ ਜਾਣ ਤੋਂ ਬਾਅਦ ਰਿਲੀਜ਼ ਹੋਊਗਾ। ਤੇ ਨਾਲ ਦੀ ਨਾਲ ਇਹਦੇ ਰਿਲੀਜ਼ ਹੋਣ ਤੋਂ ਪਹਿਲਾਂ ਇਹ ਵੀ ਪਤਾ ਲੱਗ ਗਿਆ ਸੀ ਕਿ ਇਸ ਗਾਣੇ ਦੇ ਵਿੱਚ ਇਦਾਂ ਦੀਆਂ ਚੀਜ਼ਾਂ ਲਿਖੀਆਂ ਹੋਈਆਂ ਨੇ ਜਿਹੜੀਆਂ ਕਿ ਹਜਮ ਕਰਨੀਆਂ ਥੋੜੀਆਂ ਜਿਹੀਆਂ ਔਖੀਆਂ ਨੇ ਕੁਝ ਲੋਕਾਂ ਦੇ ਲਈ। ਫਿਰ ਸਿੱਧੂ ਬਾਈ ਦੇ ਇਸ SYL ਗਾਣੇ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਥੋੜਾ ਜਿਹਾ ਲੀਕ ਵੀ ਹੋ ਗਿਆ ਸੀ ਗਾਣਾ, ਜਿਸ ਤੋਂ ਇਸ ਗਾਣੇ ਨੂੰ ਹੋਰ ਜ਼ਿਆਦਾ ਹਾਈਪ ਮਿਲ ਗਈ। ਤੇ ਫਿਰ ਜਿਹੜੇ ਦਿਨ ਰਿਲੀਜ਼ ਹੋਇਆ ਇਹ ਗਾਣਾ, ਉਹਨੇ ਪ੍ਰੀਮੀਅਰ ਤੇ ਵੀ ਵੱਡੇ ਵੱਡੇ ਰਿਕਾਰਡ ਤੋੜੇ। ਉਹਨੇ 1 ਮਿਲੀਅਨ ਵਿਊਜ਼ ਬਹੁਤ ਥੋੜੇ ਸਮੇਂ ਦੇ ਵਿੱਚ ਪੂਰੇ ਕਰ ਲਏ ਸੀ। ਤੇ ਇਹ ਵਾਲਾ 35 ਮਿੰਟਾਂ ਹੀ ਇੱਕ ਆਵਰ ਚ ਮਿਲੀਅਨ 1.5 ਉਹ ਦੇਖੋ ਨਹੀਂ, ਉਹ 35 ਮਿੰਟਾਂ 'ਚ ਮਿਲੀਅਨ ਹੋ ਗਿਆ ਸੀ। ਬੱਲੇ ਬੱਲੇ ਬੱਲੇ।
ਦਾ ਜਾਂ YouTube ਦਾ ਸਭ ਤੋਂ ਘੱਟ ਸਮੇਂ ਦੇ ਵਿੱਚ ਜ਼ਿਆਦਾ ਦੇਖਿਆ ਜਾਣ ਵਾਲਾ ਗਾਣਾ ਬਣ ਗਿਆ ਸੀ। ਫਿਰ ਕੁਝ ਟਾਈਮ ਤਾਂ ਇਹ ਗਾਣਾ YouTube ਤੇ ਰਿਹਾ, ਪਰ ਹੁਣ ਤੁਸੀਂ ਸਿੱਧੂ ਬਾਈ ਦੇ ਚੈਨਲ ਤੇ ਦੇਖੋਗੇ ਤਾਂ ਇਹ ਗਾਣਾ ਤੁਹਾਨੂੰ ਨਹੀਂ ਮਿਲੂਗਾ, ਕਿਉਂਕਿ ਇਹ ਗਾਣਾ ਇੰਡੀਆ ਦੇ ਵਿੱਚ ਬੈਨ ਕਰ ਦਿੱਤਾ ਗਿਆ ਤੇ ਬਾਹਰ ਦੀ ਕੰਟਰੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਸ ਗਾਣੇ ਨੂੰ। ਪਰ ਜੇਕਰ ਤੁਸੀਂ YouTube ਤੇ ਕੰਟਰੀ ਚੇਂਜ ਕਰਕੇ ਦੇਖੋਗੇ ਤਾਂ ਇਹ ਗਾਣਾ ਤੁਹਾਨੂੰ ਸ਼ੋ ਹੋਊਗਾ ਸਿੱਧੂ ਬਾਈ ਦੇ ਚੈਨਲ ਤੇ ਹੀ। ਇੱਕ ਤਾਂ ਸਿੱਧੂ ਬਾਈ ਦੇ ਵੱਲੋਂ ਇਸ ਗਾਣੇ ਦੇ ਵਿੱਚ ਅੜਬ ਪੰਜਾਬੀ ਨਾਮ ਲਿਆ ਗਿਆ ਸੀ, ਤਾਂ ਇਹ ਕੰਟਰੋਵਰਸੀ ਉਸ ਟਾਈਮ ਤੇ ਕਾਫੀ ਵੱਧ ਚੁੱਕੀ ਸੀ ਕਿ ਸਿੱਧੂ ਬਾਈ ਨੇ ਇਹ ਡਾਇਰੈਕਟ ਨਾਮ ਲੈ ਕੇ ਬੋਲਤਾ ਜਾਂ ਰਿਪਲਾਈ ਕਰਤਾ। ਸਿੱਧੂ ਮੂਸੇਵਾਲੇ ਦੇ ਨਵੇਂ ਗੀਤ SYL ਵਿੱਚ ਬੱਬੂ ਮਾਨ ਦੇ ਸ਼ਾਮ ਸਾਹਿਬ ਕੀਤੀ ਗਈ ਟਿੱਪਣੀ ਉੱਪਰ ਤੰਜ ਕੱਸਿਆ ਗਿਆ ਸੀ। ਉਸ ਤੋਂ ਇਲਾਵਾ SYL ਦਾ ਮੁੱਦਾ, ਪਾਣੀਆਂ ਦਾ ਮੁੱਦਾ ਜਿਹੜਾ ਚੱਲਿਆ ਸੀ, ਉਦੋਂ ਬਹੁਤ ਸਾਰੇ ਲੋਕਾਂ ਨੇ SYL ਸਰਚ ਕਰਕੇ ਇਹਦੇ ਬਾਰੇ ਡਿਟੇਲ ਦੇ ਵਿੱਚ ਜਾਣਨ ਦੀ ਕੋਸ਼ਿਸ਼ ਕੀਤੀ ਸੀ। ਤੇ ਇਸ ਗਾਣੇ ਦੇ ਵਿੱਚ ਦੱਸੇ ਗਏ ਬਲਵਿੰਦਰ ਸਿੰਘ ਜਟਾਣਾ ਦੇ ਬਾਰੇ ਗੱਲ ਹੋਈ ਸੀ ਤੇ ਉਹਦੇ ਪਿੰਡ ਦੀਆਂ ਖਬਰਾਂ ਆਈਆਂ ਸੀ। ਫਿਰ ਉਹਦੇ ਪਿੰਡ ਜਾ ਕੇ ਪੱਤਰਕਾਰਾਂ ਨੇ ਬਹੁਤ ਸਾਰੀਆਂ ਖਬਰਾਂ ਬਣਾਈਆਂ, ਉੱਥੇ ਇਨਫੋਰਮੇਸ਼ਨ ਲਈ। ਜਿਹੜਾ ਵੀਰ ਜ਼ਰੀਆ ਬਣਿਆ ਸਿੱਧੂ ਮੂਸੇਵਾਲਾ ਲਾ ਕੇ, ਉਹ ਵੀ ਸਾਡੇ ਵਿੱਚ ਨਹੀਂ, ਉਹ ਵੀ ਇੱਕ ਤਰ੍ਹਾਂ ਜਿਉਂਦਾ ਹੀ ਹੈ। ਉਹਨੂੰ ਫਿਰ ਕੀ ਕਹਿੰਦੇ ਹੋ? ਉਹਨਾਂ ਨੇ ਬੜਾ ਕਹਿੰਦੇ ਹੁਣ ਜਿਉਂਦਾ ਹੁੰਦਾ, ਧੰਨਵਾਦ ਕਰਦੇ। ਤਾਂ ਹੁਣ ਆਪਾਂ ਆਉਂਦੇ ਆ ਅਗਲੇ ਗਾਣੇ ਤੇ, ਜਿਹੜਾ ਕਿ ਸਿੱਧੂ ਬਾਈ ਦਾ ਹੀ ਗਾਣਾ ਹੈ ਤੇ ਉਹਦਾ ਨਾਮ ਹੈ ਜੱਟੀ ਜਿਉਣੇ ਮੋੜ ਵਰਗੀ। ਇਹ ਜਦੋਂ ਗਾਣਾ ਰਿਲੀਜ਼ ਹੋਇਆ ਸੀ ਉਦੋਂ ਮਾਈ ਭਾਗੋ ਜੀ ਦਾ ਨਾਮ ਲਿਆ ਗਿਆ ਸੀ ਇਸ ਗਾਣੇ ਦੇ ਵਿੱਚ। ਸੋਸ਼ਲ ਮੀਡੀਆ ਤੇ ਵੀਡੀਓਜ਼ ਦੇਖੀਆਂ ਹੋਣੀਆਂ, ਉਹ ਆਪਾਂ ਸਾਰੇ ਜਾਣਦੇ ਹੀ ਹਾਂ। ਪਰ ਸਿੱਧੂ ਬਾਈ ਨੇ ਇੱਥੇ ਇਹ ਕਲੀਅਰ ਕੀਤਾ ਸੀ ਕਿ ਜਦੋਂ ਮੈਨੂੰ ਦੱਸਿਆ ਗਿਆ ਕਿ ਕੁਝ ਐਦਾਂ ਦਾ ਗਾਣਾ ਚਾਹੀਦਾ ਸਾਨੂੰ ਜਿਹਦੇ ਵਿੱਚ ਕੁੜੀ ਬਹੁਤ ਧਾਕੜ ਹੋਵੇ, ਉਹ ਆਪਣੇ ਹੱਕਾਂ ਦੇ ਲਈ ਆਵਾਜ਼ ਚੱਕਦੀ ਹੋਵੇ ਜਾਂ ਡਰਦੀ ਨਾ ਹੋਵੇ ਕਿਸੇ ਤੋਂ, ਤਾਂ ਸਿੱਧੂ ਬਾਈ ਨੇ ਕਿਹਾ ਸੀ ਕਿ ਮੈਂ ਉਸ ਚੀਜ਼ ਨੂੰ ਦਿਮਾਗ ਦੇ ਵਿੱਚ ਰੱਖ ਕੇ ਉਹ ਗਾਣਾ ਲਿਖਿਆ ਸੀ, ਨਾ ਕਿ ਕਿਸੇ ਇੱਕ ਐਕਟਰੈਸ ਨੂੰ ਜਾਂ ਮਾਡਲ ਨੂੰ ਦਿਮਾਗ 'ਚ ਰੱਖਿਆ ਸੀ। ਸੋ ਇਸ ਲਈ ਸਿੱਧੂ ਬਾਈ ਨੇ ਫ੍ਰੀ ਹੋ ਕੇ ਜਿੱਦਾਂ ਦਾ ਦਿਮਾਗ 'ਚ ਆਇਆ ਉਦਾਂ ਦੇ ਲਿਰਿਕਸ ਲਿਖੇ ਸੀ। ਪਰ ਜਦੋਂ ਇਹ ਗਾਣਾ ਰਿਲੀਜ਼ ਹੋਇਆ ਉਦੋਂ ਸੋਨਮ ਬਾਜਵਾ ਦੇ ਕੱਪੜੇ ਤੇ ਉਸ ਗਾਣੇ ਦੇ ਲਿਰਿਕਸ ਦੇ ਉੱਤੇ ਸਿੰਕ ਕਰਦੇ ਹੋਏ ਉਹ ਚੀਜ਼ ਕਾਫੀ ਜਣਿਆਂ ਨੂੰ ਹਰਟ ਹੋਈ। ਸੋ ਇਸ ਕਰਕੇ ਵਿਵਾਦ ਕਾਫੀ ਚੱਲਿਆ ਸੀ। ਲਗਭਗ ਅੱਧੇ ਲੋਕ ਸਿੱਧੂ ਬਾਈ ਦੇ ਖਿਲਾਫ ਹੋ ਚੁੱਕੇ ਸੀ। ਸਿੱਧੂ ਬਾਈ ਦੇ ਪੁਤਲੇ ਜਲਾਏ ਗਏ। ਉਸ ਟਾਈਮ ਸਿੱਧੂ ਬਾਈ ਬਾਹਰ ਸੀ। ਸਿੱਧੂ ਮੂਸੇਵਾਲਾ ਬਾਈ ਨੇ ਉਸ ਟਾਈਮ ਲਾਈਵ ਆ ਕੇ ਇਸ ਚੀਜ਼ ਦਾ ਜਵਾਬ ਵੀ ਦਿੱਤਾ ਸੀ, ਕਲੀਅਰ ਕੀਤਾ ਸੀ ਤੇ ਇਹ ਵੀ ਕਿਹਾ ਸੀ ਕਿ ਮੈਂ ਦਰਬਾਰ ਸਾਹਿਬ ਆ ਕੇ ਮੱਥਾ ਟੇਕੂੰਗਾ। ਜਿਹੜਾ ਕਿ ਸਿੱਧੂ ਬਾਈ ਨੇ ਉਹ ਆਪਣਾ ਪ੍ਰੋਮਿਸ ਪੂਰਾ ਕੀਤਾ ਸੀ ਤੇ ਦਰਬਾਰ ਸਾਹਿਬ ਆ ਕੇ ਸਿੱਧੂ ਬਾਈ ਨੇ ਮੱਥਾ ਟੇਕਿਆ ਸੀ। ਉਸ ਚੀਜ਼ ਦੀ ਮਾਫੀ ਮੰਗੀ ਸੀ, ਪਰ ਉੱਥੇ ਵੀ ਵਿਵਾਦ ਹੋ ਗਿਆ ਸੀ ਪੱਤਰਕਾਰਾਂ ਦੇ ਨਾਲ। ਮੇਰੇ ਕੰਟਰੋਵਰਸੀਆਂ ਜੀ ਗੁਰੂ ਘਰ ਨਾ ਕਰਿਆ ਕਰੋ ਪਲੀਜ਼, ਬਾਹਰ ਕਰ ਲਿਆ ਕਰੋ। ਜਿਹੜੀ ਕੰਟਰੋਵਰਸੀ ਤੁਹਾਡੇ ਗਾਣੇ ਤੇ ਪਈ ਕੋਈ ਨਹੀਂ ਜੀ, ਮੈਂ ਮਾਫੀ ਚਲੋ ਆ ਜਾਓ ਯਾਰ। ਹੁਣ ਉਹਨੇ ਆਪਾਂ ਤੀਜੇ ਗਾਣੇ ਤੇ, ਜਿਹੜਾ ਕਿ ਕਨਵਰ ਗਰਵਾਲ ਦਾ ਗਾਣਾ ਰਿਹਾਈ ਨਾਮ ਤੋਂ। ਸਿੱਧੂ ਬਾਈ ਦਾ ਇੱਕ ਹੋਰ ਗਾਣਾ ਹੈ ਜਿਹਦੇ ਬਾਰੇ ਆਪਾਂ ਅੱਗੇ ਗੱਲ ਕਰਾਂਗੇ। ਸੋ ਆਪਾਂ ਰਿਹਾਈ ਗਾਣੇ ਦੀ ਗੱਲ ਕਰਦੇ ਹਾਂ। ਦੇਖੋ ਕਨਵਰ ਗਰਵਾਲ ਨੇ ਇੱਕ ਗਾਣਾ ਕਰਿਆ ਸੀ ਰਿਹਾਈ ਨਾਮ ਤੋਂ, ਜਿਹਦੇ ਵਿੱਚ ਬੰਦੀ ਸਿੰਘਾਂ ਦੇ ਬਾਰੇ ਗੱਲ ਕਰੀ ਹੋਈ ਸੀ। ਹੁਣ ਸੋਸ਼ਲ ਮੀਡੀਆ ਤੇ ਤੁਹਾਨੂੰ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲ ਜਾਣਗੀਆਂ ਜਿਹੜੀਆਂ ਕੁਝ ਕਨਵਰ ਗਰਵਾਲ ਦੇ ਖਿਲਾਫ ਨੇ, ਤੇ ਕੰਵਰ ਗਰਵਾਲ ਭਾਈ ਦੇ ਵੀ ਕਾਫੀ ਇੰਟਰਵਿਊ ਦੇਖਣ ਨੂੰ ਮਿਲ ਜਾਣਗੇ ਜਿਹਦੇ ਵਿੱਚ ਉਹਨਾਂ ਨੇ ਇਸ ਚੀਜ਼ ਨੂੰ ਕਲੀਅਰ ਵੀ ਕੀਤਾ ਤੇ ਇਹ ਵਾਲਾ ਗਾਣਾ ਸਰਕਾਰ ਦੇ ਵੱਲੋਂ ਹੀ ਬੈਨ ਕਰਵਾ ਦਿੱਤਾ ਗਿਆ ਸੀ। ਕੰਵਰ ਗਰਵਾਲ ਭਾਈ ਤੋਂ ਮੈਂ ਵੀ ਜਦੋਂ ਇਸ ਚੀਜ਼ ਦੇ ਬਾਰੇ ਪੁੱਛਿਆ ਸੀ ਤੇ ਉਹਨਾਂ ਨੇ ਕੀ ਜਵਾਬ ਦਿੱਤਾ ਸੀ, ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਤੁਹਾਡਾ ਪਿੱਛੇ ਜੇ ਗੀਤ ਆਇਆ ਸੀ ਬੰਦੀ ਸਿੰਘਾਂ ਤੇ, ਹਟ ਜਾਂਦਾ ਹੈ YouTube ਤੋਂ। ਲਾਈਫ ਤੋਂ ਇਹ ਗੀਤ ਛੱਡ, ਤੂੰ ਆਪਣੀ ਪਰਸਨਲ ਲਾਈਫ 'ਚ ਦੇਖ ਲੈ। ਮੈਂ ਆਪਦੀ ਲਾਈਫ 'ਚ ਝਾਤੀ ਮਾਰ ਲਾ, ਜਿਹੜੇ ਆਪਾਂ ਨੂੰ ਸੁਣ ਦੇਖ ਰਹੇ ਉਹ ਆਪਦੀ ਲਾਈਫ 'ਚ ਝਾਤੀ ਮਾਰ ਲਾ। ਇਹ ਚੱਲਦੇ ਰਹਿੰਦੇ ਆ ਇਹ ਪਲ, ਕਦੇ ਕੋਈ ਚੀਜ਼ ਆਈ ਕਦੇ ਗਈ। ਫਿਰ ਟਾਂਡਾ ਨਿਓਲੀ ਵਾਲੇ ਦੇ ਬਾਰੇ ਆਪਾਂ ਜਾਣਦੇ ਹੀ ਆ। ਉਹਦਾ ਹੁਣ ਰੀਸੈਂਟਲੀ ਆਇਆ ਇੱਕ ਗਾਣਾ ਜਿਹਦੇ ਵਿੱਚ ਉਹਨੇ ਕਾਫੀ ਸਾਰੇ ਰੀਅਲ ਇਨਸੀਡੈਂਟਸ ਦੇ ਬਾਰੇ ਗੱਲ ਕਰੀ ਹੈ। ਉਹਦੇ ਗਾਣੇ ਨੂੰ ਵੀ ਇੱਕ ਤਰ੍ਹਾਂ ਦਾ ਬੈਨ ਹੀ ਕਰਵਾ ਦਿੱਤਾ ਗਿਆ, ਜਾਂ ਆਪਾਂ ਇਹ ਕਹਿ ਸਕਦੇ ਹਾਂ ਕਿ ਉਹਦੇ ਲਿਰਿਕਸ ਤੇ ਇਸ ਵੀਡੀਓ ਦੇ ਵਿੱਚ ਦਿਖਾਏ ਗਏ ਵਿਜ਼ੂਅਲਸ ਤੇ ਸਵਾਲ ਚੱਕੇ ਸੀ ਲੋਕਾਂ ਨੇ। ਬਹੁਤ ਸਾਰੇ ਲੋਕ ਟਾਂਡਾ ਨਿਓਲੀ ਵਾਲੇ ਦੇ ਖਿਲਾਫ ਹੋ ਗਏ ਸੀ। ਜਿਹੜਾ ਗਾਣਾ ਇੱਕ ਵਾਰੀ ਸੋਸ਼ਲ ਮੀਡੀਆ ਤੇ ਪੈ ਜਾਂਦਾ ਉਹ ਸੋਸ਼ਲ ਮੀਡੀਆ ਤੇ ਹੀ ਰਹਿੰਦਾ, ਉਹ ਕਦੇ ਰਿਮੂਵ ਨਹੀਂ ਹੁੰਦਾ। ਸਭ ਤੋਂ ਵੱਡੀ ਗੱਲ ਹੈ ਕਿ ਟਾਂਡਾ ਨਿਓਲੀ ਵਾਲੇ ਨੇ ਜਦੋਂ ਰਿਪਲਾਈ ਕੀਤਾ ਸੀ ਇਸ ਗੱਲ ਦਾ, ਤੇ ਉਹਨੇ ਬਹੁਤ ਖੁੱਲ ਕੇ ਇਸ ਚੀਜ਼ ਦੇ ਬਾਰੇ ਜਵਾਬ ਦਿੱਤਾ ਸੀ ਲੋਕਾਂ ਨੂੰ। समझदार सूझवान पढ़े लिखे लोग, उनको पता है कि भाई सोसाइटी के इन इश्यूज पर हम ना बात कर, जिस तरीके से हम अपनी बात रखेंगे ये समाज उसको एक्सेप्ट ही नहीं करता। ਤੇ ਫਿਰ ਉਹਦੀ ਗੱਲ ਨੂੰ ਰਿਲੇਟ ਕੀਤਾ ਜਾ ਰਿਹਾ ਸੀ ਸਿੱਧੂ ਬਾਈ ਦੀ ਗੱਲ ਨਾਲ, ਕਿਉਂਕਿ ਇਹਨਾਂ ਦੋਨਾਂ ਦੀ ਇਹ ਜਿਹੜੀ ਕੰਟਰੋਵਰਸੀ ਸੀ ਉਹ ਲਗਭਗ ਸਿਮਿਲਰ ਹੀ ਲੱਗ ਰਹੀ ਸੀ। ਜੇ ਆਪਾਂ ਇਹ ਕਹਾਂਗੇ ਮੈਂ ਸਾਰੀ ਜ਼ਿੰਦਗੀ ਚੱਲੀ ਜਾਵਾਂ, ਹੋ ਹੀ ਨਹੀਂ ਸਕਦਾ। ਮੈਂ ਕਿਸੇ ਨੂੰ ਰਿਪਲੇਸ ਕੀਤਾ, ਕਿਸੇ ਨੇ ਮੈਨੂੰ ਕਰਨਾ। मेरा वक्त आया है, कल मेरी जगह किसी और ने ले लेनी। ਸੇਮ ਕੁਝ ਇਦਾਂ ਦਾ ਹੀ ਹੋਇਆ ਸੀ ਰਣਜੀਤ ਬਾਵਾ ਦੇ ਨਾਲ। ਉਹਦਾ ਮੇਰਾ ਕੀ ਕਸੂਰ ਨਾਮ ਤੋਂ ਜਿਹੜਾ ਗਾਣਾ ਆਇਆ ਸੀ ਉਹਦੇ ਵਿੱਚ ਵੀ ਕਾਫੀ ਸਾਰੇ ਇਦਾਂ ਦੇ ਲਿਰਿਕਸ ਸੀ ਜਿਨ੍ਹਾਂ ਤੋਂ ਕੁਝ ਲੋਕਾਂ ਨੂੰ ਇਤਰਾਜ਼ ਸੀ ਤੇ ਇਸ ਗਾਣੇ ਨੂੰ ਵੀ ਬੈਨ ਕਰ ਦਿੱਤਾ ਗਿਆ ਸੀ, ਜਿਹਦੇ ਜਵਾਬ ਦੇ ਵਿੱਚ ਰਣਜੀਤ ਬਾਵਾ ਨੇ ਖੁਦ ਫਿਰ ਇੱਕ ਬੈਂਡ ਨਾਮ ਤੋਂ ਗਾਣਾ ਲਿਆ ਸੀ। ਪਰ ਇਹ ਜਿਹੜਾ ਗਾਣਾ ਬੈਨ ਕੀਤਾ ਸੀ, ਇਸ ਗਾਣੇ ਦੇ ਵਿੱਚ ਵੀ ਉਹਨਾਂ ਦੀਆਂ ਗੱਲਾਂ ਜੇਕਰ ਆਪਾਂ ਧਿਆਨ ਨਾਲ ਸੁਣਾਂਗੇ ਤਾਂ ਉਸ ਗਾਣੇ ਦੇ ਵਿੱਚ ਖੁਦ ਵੀ ਇਹ ਚੀਜ਼ ਬੋਲੀ ਹੋਈ ਹੈ ਕਿ ਇਦਾਂ ਦੀਆਂ ਚੀਜ਼ਾਂ ਲੋਕ ਘੱਟ ਹੀ ਸੁਣਦੇ ਨੇ। ਜੇ ਮੈਂ ਸੱਚ ਬਹੁਤਾ ਬੋਲਿਆ ਤੇ ਮੱਚ ਜਾਣਾ ਜੁੱਧਿਆ। ਫਿਰ ਉਹਨੇ ਆਪਾਂ ਅਗਲੇ ਗਾਣੇ ਤੇ ਜਿਹਦਾ ਨਾਮ ਹੈ ਉਹਦਾ ਜਿੱਦਾਂ ਮਰਜ਼ੀ ਆ, ਜਿਹੜਾ ਰਣਜੀਤ ਬਾਵਾ ਜੀ ਨੇ, ਇਹਨਾਂ ਦੇ ਸੌਂਗ ਵੀ ਬਹੁਤ ਵਧੀਆ ਹੁੰਦੇ ਨੇ। ਇਹਨਾਂ ਨੇ ਹਿਸਟਰੀ ਦੇ ਨਾਲ ਰਿਲੇਟਡ ਸੌਂਗ ਬਹੁਤ ਵਧੀਆ ਗਾਏ ਨੇ। ਪੰਜਾਬੀ ਸੱਭਿਆਚਾਰ ਨਾਲ ਰਿਲੇਟਡ ਬਹੁਤ ਸੌਂਗ ਗਾਏ ਨੇ ਇਹਨਾਂ ਨੇ, ਹਿਸਟਰੀ ਨਾਲ ਰਿਲੇਟਡ ਬਹੁਤ ਗਾਏ ਨੇ। ਜਿਹੜਾ ਸਿੱਧੂ ਬਾਈ ਦੇ ਜਾਣ ਤੋਂ ਬਾਅਦ ਰਿਲੀਜ਼ ਹੋਇਆ ਸੀ, ਇੱਕ ਤਰ੍ਹਾਂ ਦੀ ਸਿੱਧੂ ਬਾਈ ਦੇ ਵੱਲੋਂ ਵਾਰ ਲਿਖੀ ਗਈ ਸੀ, ਵਾਰ ਗਾਈ ਗਈ ਸੀ ਆਪਣੇ ਮੋਬਾਈਲ ਦੇ ਵਿੱਚ ਹੀ ਰਿਕਾਰਡ ਕਰਕੇ। ਉਹਨੂੰ ਫਿਰ ਬਾਅਦ ਦੇ ਵਿੱਚ ਸਟੂਡੀਓ 'ਚ ਪੂਰਾ ਕਲੀਅਰ ਕੀਤਾ ਗਿਆ। ਸਭ ਤੋਂ ਮੇਨ ਗੱਲ ਹੈ ਇਸ ਵਾਰ ਦੇ ਲਿਰਿਕਸ। ਜਦੋਂ ਇਹ ਵਾਰ ਰਿਲੀਜ਼ ਹੋਈ ਤਾਂ ਇਹਨੇ ਵੱਡੇ ਰਿਕਾਰਡ ਤੋੜੇ ਤੇ ਕੋਈ ਇਦਾਂ ਦਾ ਧਾਰਮਿਕ ਗਾਣਾ ਅਜੇ ਤੱਕ ਨਹੀਂ ਬਣਿਆ ਜਿਹੜਾ ਬਿਲਬੋਰਡ ਤੇ ਗਿਆ ਹੋਵੇ। ਸਿੱਧੂ ਬਾਈ ਦਾ ਇਹ ਧਾਰਮਿਕ ਗਾਣਾ ਬਿਲਬੋਰਡ ਤੇ ਵੀ ਗਿਆ ਤੇ ਇਸ ਗਾਣੇ ਤੇ ਵਿਵਾਦ ਹੋਇਆ ਸੀ ਪਾਕਿਸਤਾਨ ਦੇ ਵੱਲੋਂ, ਜਿਹੜਾ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਸੁਣ ਸਕਦੇ ਹੋ। ਕੁਝ ਰੀਜ਼ਨਸ ਕਰਕੇ ਇਹ ਆਡੀਓ ਨੂੰ ਡਿਲੀਟ ਕਰਨਾ ਪਿਆ, ਜਿਵੇਂ ਕਿ ਪਾਕਿਸਤਾਨ ਦੇ ਵਿੱਚ ਕਾਫੀ ਜ਼ਿਆਦਾ ਨੈਗੇਟਿਵਿਟੀ ਫੈਲ ਰਹੀ ਆ। ਸਿੱਧੂ ਮੂਸੇਵਾਲੇ ਦੀ ਟੀਮ ਜਾਂ ਫਿਰ ਉਹਨਾਂ ਦੀ ਫੈਮਿਲੀ ਦੇ ਵੱਲੋਂ ਰਿਸਪੈਕਟ ਕਰਦੇ ਹੋਏ ਉਸ ਵਰਡ ਨੂੰ ਇੰਸਟਾਗ੍ਰਾਮ ਰੀਲਸ ਦੇ ਵਿੱਚੋਂ ਕੱਟ ਕਰ ਦਿੱਤਾ ਗਿਆ। ਸੋ ਹੁਣ ਕੁਝ ਇਹ ਗਾਣੇ ਇਦਾਂ ਦੇ ਨੇ ਜਿਨ੍ਹਾਂ ਦੇ ਲਿਰਿਕਸ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਹ ਕਿਹੜੀ ਲਾਈਨਸ ਦਾ ਵਿਰੋਧ ਹੋਇਆ?
ਪਤਾ ਨਹੀਂ ਕੀ ਲਾਈਨ ਸੀ, ਕੋਈ ਮੈਨੂੰ ਲੱਗਦਾ ਹਿਸਟਰੀ ਨਾਲ ਰਿਲੇਟਡ ਸੀਗੀਆਂ ਗੱਲਾਂ ਬਾਤਾਂ, ਤੇ ਉਹਦੇ ਕਰਕੇ ਥੋੜਾ ਆਬਜੈਕਸ਼ਨ ਹੋਇਆ ਸੀਗਾ। ਪੇਸ਼ ਕਰਦੇ ਨੇ ਜਾਂ ਸੱਚ ਦਿਖਾਉਂਦੇ ਨੇ, ਪਰ ਉਹ ਲਿਰਿਕਸ ਫਲੋ ਦੇ ਵਿੱਚ ਲਿਖੇ ਗਏ, ਉਹਦੇ ਵਿੱਚ ਕੁਝ ਵਰਡ ਗਲਤ ਵੀ ਬੋਲੇ ਗਏ ਸੀ ਜਿਨ੍ਹਾਂ ਤੋਂ ਵਾਕਈ ਲੋਕਾਂ ਨੂੰ ਇਤਰਾਜ਼ ਸੀ, ਤੇ ਉਹਨਾਂ ਕੁਝ ਸਿੰਗਰਾਂ ਤੋਂ ਵੀ ਫਿਰ ਮਾਫੀ ਮੰਗਵਾਈ ਗਈ ਜਾਂ ਉਹਨਾਂ ਦੇ ਲਿਰਿਕਸ ਰਿਪਲੇਸ ਕਰਵਾਏ ਗਏ। ਜਿਵੇਂ ਕਿ ਕਰਨ ਔਜਲਾ ਦੇ ਰੀਸੈਂਟਲੀ MF ਗੱਭਰੂ ਨਾਮ ਦਾ ਗਾਣਾ ਆਇਆ ਸੀ, ਉਹਦਾ ਵਿਵਾਦ ਕਾਫੀ ਚੱਲਿਆ ਸੀ। ਬਹੁਤ ਡਿਸਪਾਇੰਟਡ ਆ ਜਦੋਂ ਇਹ MF ਗੱਭਰੂ ਆਇਆ। ਸੋ ਇਸ ਲਈ ਜਿਹੜਾ ਗਾਣਾ ਪਹਿਲਾਂ ਇਦਾਂ ਸਾਊਂਡ ਕਰਦਾ ਸੀ, ਉਹ ਫਿਰ ਬਾਅਦ ਦੇ ਵਿੱਚ ਇਦਾਂ ਬਣਾਇਆ ਗਿਆ ਤੇ ਉਸ ਆਡੀਓ ਨੂੰ ਰਿਪਲੇਸ ਕੀਤਾ ਗਿਆ। ਫਿਰ ਮਨਕੀਰਤ ਔਲਖ ਦਾ ਇੱਕ ਅਸਲਾ ਨਾਮ ਤੋਂ ਗਾਣਾ ਆਇਆ ਸੀ, ਜਿਹੜਾ ਕਿ ਇਹ ਵਾਲਾ ਗਾਣਾ ਹੈ। ਇਸ ਗਾਣੇ ਤੇ ਵੀ ਇਹ ਸਾਰੇ ਵਿਵਾਦ ਹੋਏ ਸੀ। ਗੀਤ ਦੇ ਉੱਤੇ ਸਖਤ ਇਤਰਾਜ਼ ਕੀਤਾ ਹੈ। ਭਾਜਪਾ ਦੇ ਆਗੂ ਨੇ DGP ਦੇ ਕੋਲੇ ਸ਼ਿਕਾਇਤ ਕੀਤੀ ਹੈ। ਗਾਇਕ ਦੇ ਉੱਤੇ ਹਥਿਆਰਾਂ ਨੂੰ ਉਤਸ਼ਾਹਿਤ ਕਰਨ ਦੇ ਇਲਜ਼ਾਮ ਲਾਏ ਨੇ। ਫਿਰ ਇੱਕ ਕਾਫੀ ਟਾਈਮ ਪਹਿਲਾਂ ਖਾੜਕੂ ਨਾਮ ਤੋਂ ਗਾਣਾ ਆਇਆ ਸੀ, ਜਿਹੜਾ ਕਿ ਦਿਲਜੀਤ ਦੋਸਾਂਝ ਦਾ ਸੀ ਤੇ ਵੀਤ ਬਲਜੀਤ ਨੇ ਲਿਖਿਆ ਸੀ। ਇਸ ਗਾਣੇ ਦੇ ਵਿੱਚ ਵੀ ਇਹ ਖਾੜਕੂ ਵਰਡ ਦੇ ਕਰਕੇ ਵਿਵਾਦ ਹੋਇਆ ਸੀ, ਪਰ ਇਹ ਮੁੱਦਾ ਕਾਫੀ ਵੱਡਾ ਹੋ ਗਿਆ। ਸਿਰ ਤੁਸੀਂ ਇਸ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕਿ ਦਿਲਜੀਤ ਦੋਸਾਂਝ ਨੂੰ ਮਾਫੀ ਮੰਗਵਾਈ ਗਈ ਸੀ ਲਿਖਤ ਦੇ ਵਿੱਚ ਵੀ। ਫਿਰ ਹੁਣ ਕੁਝ ਦਿਨ ਪਹਿਲਾਂ ਹੀ ਬਾਦਸ਼ਾਹ ਦਾ ਇੱਕ ਗਾਣਾ ਆਇਆ ਸੀ, ਜਿਹੜਾ ਕਿ ਹਰਿਆਣਵੀ ਗਾਣਾ ਸੀ। ਉਸ ਗਾਣੇ ਦੀ ਵੀਡੀਓ ਕਰਕੇ ਵੀ ਕੰਟਰੋਵਰਸੀ ਹੋਈ ਤੇ ਮੇਨ ਉਹਦੇ ਲਿਰਿਕਸ ਸੀ, ਜਿਹਦੇ ਕਰਕੇ ਬਾਦਸ਼ਾਹ ਨੂੰ ਵੀ ਕਾਫੀ ਹੇਟ ਦਾ ਸਾਹਮਣਾ ਕਰਨਾ ਪਿਆ ਇੱਕ ਵਾਰੀ ਫੇਰ ਤੋਂ। ਸੋ ਇਹ ਕੁਝ ਗਾਣੇ ਸੀ ਜਿਨ੍ਹਾਂ ਤੇ ਕਾਫੀ ਸਾਰੀਆਂ ਕੰਟਰੋਵਰਸੀ ਹੋਈਆਂ, ਪਰ ਇਦਾਂ ਦੇ ਹੋਰ ਵੀ ਬਹੁਤ ਸਾਰੇ ਗਾਣੇ ਨੇ। ਜੇਕਰ ਤੁਹਾਡੇ ਦਿਮਾਗ ਦੇ ਵਿੱਚ ਵੀ ਕੋਈ ਇਦਾਂ ਦਾ ਗਾਣਾ ਆ ਰਿਹਾ ਜਿਹਦੇ ਤੇ ਕਾਫੀ ਸਾਰੇ ਵਿਵਾਦ ਹੋਏ ਜਾਂ ਬੈਨ ਕਰ ਦਿੱਤਾ ਗਿਆ, ਤਾਂ ਤੁਸੀਂ ਉਸ ਗਾਣੇ ਦਾ ਨਾਮ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਲਿਖਿਓ। ਬਹੁਤ ਮਿਹਨਤ ਕਰਨੀ ਪੈਂਦੀ ਇਸ ਵੀਡੀਓ ਨੂੰ ਬਣਾਉਣ ਵਾਸਤੇ। ਸੋ ਸੁਖ ਬਾਈ ਨੇ ਬਹੁਤ ਮਿਹਨਤ ਕੀਤੀ ਹੋਈ ਆ ਤੇ ਕਰ ਵੀ ਰਹੇ ਨੇ। ਉਹਨਾਂ ਦੀ ਵੀਡੀਓ ਦੇ ਵਿੱਚ ਇਹ ਦਿਖਦਾ ਵੀ ਆ, ਜਿੰਨਾ ਉਹ ਵੀਡੀਓ ਦੀ ਸਰਚ ਕਰਦੇ ਨੇ, ਕਿਸੇ ਟੌਪਿਕ ਨੂੰ ਚੁਣਦੇ ਨੇ। ਮੰਨ ਕੇ ਚੱਲੋ ਕਿ ਉਹਨਾਂ ਨੇ ਇਹ ਵੀਡੀਓ ਚੁਣੀ ਆ ਜਿਹਦੇ ਵਿੱਚ 10 ਉਹਨਾਂ ਨੇ ਸਿੰਗਰ ਚੁਣੇ ਨੇ, ਉਹਨਾਂ ਦੇ ਸੌਂਗ ਚੁਣੇ ਆ, ਉਹ ਕਿਉਂ ਬੈਨ ਹੋਏ, ਵਜ੍ਹਾ ਕੀ ਰਹੀ ਆ, ਫਿਰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਆ, ਉਹ ਸਾਰੀ ਜਿਹੜੀ ਜਾਣਕਾਰੀ ਹੈ। ਬੇਸ਼ੱਕ ਬੰਦੇ ਕੋਲ ਨਹੀਂ, ਸਾਡੇ ਕੋਲ ਜਾਣਕਾਰੀ ਨਹੀਂ ਹੈਗੀ, ਬਟ ਉਹਨੂੰ ਇਕੱਠਾ ਕਰਨ ਵਾਸਤੇ ਇੰਟਰਨੈਟ ਤੋਂ ਜਾਂ ਕਿਸੇ ਸੂਤਰਾਂ ਤੋਂ ਕਿਤੋਂ ਵੀ ਹਾਸਲ ਕਰਨ ਵਾਸਤੇ ਉਹਦੇ ਵਿੱਚ ਸਟੱਡੀ ਕਾਫੀ ਹੋ ਜਾਂਦੀ ਆ, ਤੇ ਇਹ ਵਧੀਆ ਗੱਲ ਆ। ਸੋ ਬਾਕੀ ਤੁਸੀਂ ਦੱਸਿਓ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗ ਰਹੀਆਂ ਨੇ ਸੁਖ ਬਾਈ ਦੀਆਂ, ਤੇ ਜਾ ਕੇ ਤੁਸੀਂ ਇਹਨਾਂ ਚੈਨਲ ਤੋਂ ਵੀ ਚੈੱਕਆਊਟ ਕਰ ਸਕਦੇ ਹੋ। ਤੇ ਅੱਜ ਲਈ ਨੇ ਦੋਸਤੋ, ਕੋਸ਼ਿਸ਼ ਕਰਾਂਗੇ ਹੋਰ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਆਈਏ। ਫਿਰ ਮਿਲਾਂਗੇ ਕਿਸੇ ਨਵੀਂ ਵੀਡੀਓ ਵਿੱਚ। ਸਤਿ ਸ੍ਰੀ ਅਕਾਲ।